ਜਿਹੜਾ ਦੱਸ ਰਿਹਾ ਇਹ ਮੇਰਾ ਸਾਲਾ ਆਇਆ ਗੜੀ ਇਹ ਦੱਸ ਰਿਹਾ ਵਿਆਹ ਕਰ ਰੋਟੀ ਖਾਧੀ 8 ਵਜੇ ਅਸੀਂ ਟੀਵੀ ਦੇਖ ਰਹੇ ਸੀ। ਰੋਟੀ ਖਾਣ ਤੋਂ ਬਾਅਦ ਅਚਾਨਕ ਕੀ ਦੇਖਦੇ ਹਾਂ ਕਿ 30-40 ਬੰਦੇ ਮੋਟਰਸਾਈਕਲਾਂ ਤੇ ਬਾਹਰ ਸਾਡੇ ਘਰ ਦੇ ਬਾਹਰ ਪਰ ਮੈਂ ਆਪਣੀ ਭੱਜ ਕੇ ਜਾਨ ਬਚਾਈ ਹੈ ਕਿਸੇ ਵੀ ਤਰ੍ਹਾਂ ਤੇ ਪਰ ਉਹਨਾਂ ਦੋਨੋਂ ਜ਼ਿਆਦਾ ਟਾਰਗੇਟ ਕੀਤਾ। ਉਹਨਾਂ ਦੇ ਬਹੁਤ ਸੱਟਾਂ ਲਾਈਆਂ। ਤਰਨਤਾਰਨ ਦੇ ਪਿੰਡ ਚੰਬਾ ਖੁਰਦ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਹੋ ਗਿਆ ਜਦੋਂ ਇੱਕ ਸਹੁਰਾ ਪਰਿਵਾਰ ਵੱਲੋਂ ਆਪਣੇ ਹੀ ਜਵਾਈ ਦੇ ਘਰ 40 ਤੋਂ 50 ਬੰਦਿਆਂ ਨੂੰ ਨਾਲ ਲੈ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਹਮਲਾਵਰ ਵਿਅਕਤੀਆਂ ਵੱਲੋਂ ਘਰ 'ਚ ਮੌਜੂਦ ਔਰਤਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਘਰ ਵਿੱਚ ਖੜੀ ਗੱਡੀ ਵੀ ਭੰਨ ਦਿੱਤੀ ਗਈ। ਇੱਥੋਂ ਤੱਕ ਕਿ ਘਰ ਦੇ ਸਾਰੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਹੜਾ ਦੱਸ ਰਿਹਾ ਇਹ ਮੇਰਾ ਸਾਲਾ ਆਇਆ ਗੜੀ ਇਹ ਦੱਸ ਰਿਹਾ ਵਿਆਹ ਕਰ ਜਿੰਦਰਾ ਲੱਗਾ ਦਰਵਾਜ਼ੇ ਨੂੰ। ਹਾਂਜੀ ਜਿੰਦਰਾ ਤੋੜਿਆ। ਮੈਂ ਨਾ ਤੁਹਾਨੂੰ ਦੱਸ ਸਕਦਾ ਜਦੋਂ ਮੇਰਾ ਸਾਲਾ ਆਉਂਦਾ ਮੈਂ ਵੀ ਦੱਸੋ ਆ ਜਿਹੜਾ ਆ ਰਿਹਾ ਨਾ ਆ ਜਿਹੜਾ ਗਾੜੀ ਹੈ ਇਹ ਮੇਰਾ ਸਾਲਾ ਜਿਹੜਾ ਇੰਡੀਕੇਟਰ ਦੇ ਰਿਹਾ ਇੰਸਟਰਕਸ਼ਨ ਦੇ ਰਿਹਾ ਜਿਹੜਾ ਇਹ ਮੇਰਾ ਸਾਲਾ ਵੱਡਾ ਦਿਲਬਾਗ ਸਿੰਘ। ਤੁਹਾਡੇ ਪਿੰਡ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਆਹ ਗੱਲਬਾਤ ਹੋਈ ਲੱਗੀ? ਆ ਜਿਹੜਾ ਜਾ ਰਿਹਾ ਨਾ ਮੈਂ ਬੋਡੀ ਲੈਂਗੁਏਜ ਤੋਂ ਪਛਾਣਦਾ ਹਾਂ ਇਹ ਮੇਰਾ ਸਾਲਾ ਵੱਡਾ ਜਿਹੜਾ ਹੱਥ ਮਾਰਿਆ ਫਿਰ ਵਾਜਾ ਮਾਰਿਆ ਇਹਨੇ ਫਿਰ ਵਾਪਸ ਆਉਣਾ ਜਦੋਂ ਚਾਚੀ ਨੇ ਬਾਹਾਂ ਨੂੰ ਫੜ ਕੇ ਧੂਏ ਲਗਾ ਦੇ ਰਹੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਨਾਲ ਘਰੇਲੂ ਝਗੜਾ ਚੱਲਦਾ ਸੀ ਤੇ ਬੀਤੀ ਰਾਤ ਉਸ ਦੇ ਸਾਲੇ ਨੇ 50 ਤੋਂ 60 ਵਿਅਕਤੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਮੌਜੂਦ ਔਰਤਾਂ ਨੂੰ ਇਨ੍ਹਾਂ ਵਿਅਕਤੀਆਂ ਵੱਲੋਂ ਬੇਰਹਿਮੀ ਦੇ ਨਾਲ ਕੁੱਟਿਆ ਗਿਆ। ਗੱਲਬਾਤ ਇਸ ਤਰ੍ਹਾਂ ਜੀ ਮੇਰੀ ਘਰ ਦੀ ਦੇ ਨਾਲ ਥੋੜੀ ਅਣਬਣ ਸੀ ਕੁਝ ਸਮੇਂ ਤੋਂ ਤੇ ਆ 2-3 ਦਿਨ ਪਹਿਲਾਂ ਇਹਨਾਂ ਨੇ ਜਿਸ ਤਰ੍ਹਾਂ ਕਿ ਉਹਨੂੰ ਖੜਨਾ ਚਾਹਿਆ ਫਿਰ ਇਹਨਾਂ ਮੇਰੇ ਤੇ ਦਰਖਾਸਤ ਦਿੱਤੀ ਕਿ ਕੁੜੀ ਨੂੰ ਬੰਦੀ ਬਣਾ ਕੇ ਰੱਖਿਆ। ਪੁਲਿਸ ਆਈ ਸਰਿਆਲੀ ਸਾਹਿਬ ਤੋਂ ਉਹ ਇੱਥੋਂ ਕੁੜੀ ਨੂੰ ਲੈ ਗਏ ਨਾਲ। ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਉਹ ਕੁੜੀ ਨੂੰ ਲੈ ਗਏ ਤੇ ਆ ਕੱਲ ਜਿਹੜੀ ਕਾਰਵਾਈ ਹੋਈ ਹੈ ਇਹਦੇ ਸਾਡੀ ਸਮਝ ਤੋਂ ਬਾਹਰ ਹੈ ਜੀ। ਕੀ ਗੱਲਬਾਤ ਹੋਈ? ਕੱਲ ਇਹ ਗੱਲਬਾਤ ਹੋਈ ਹੈ ਕਿ ਅਸੀਂ ਰੋਟੀ ਖਾਧੀ 8 ਵਜੇ ਅਸੀਂ ਟੀਵੀ ਦੇਖ ਰਹੇ ਸੀ। ਰੋਟੀ ਖਾਣ ਤੋਂ ਬਾਅਦ ਅਚਾਨਕ ਕੀ ਦੇਖਦੇ ਹਾਂ ਕਿ 30-40 ਬੰਦੇ ਮੋਟਰਸਾਈਕਲਾਂ ਤੇ ਬਾਹਰ ਸਾਡੇ ਘਰ ਦੇ ਬਾਹਰ ਅਸੀਂ LCD ਦੇ ਵਿੱਚ ਵੇਖ ਲਿਆ ਕੈਮਰਿਆਂ ਦੇ ਵਿੱਚ ਕਿ ਉਹ ਘਰ ਦੇ ਬਾਹਰ ਅਚਾਨਕ ਆ ਗਏ। ਮੈਨੂੰ ਸੁੱਝ ਗਈ ਅਟੈਕ ਹੋ ਰਿਹਾ। ਅਸੀਂ ਜਿਹੜੇ ਸਾਡੇ ਘਰ ਦੇ ਮੇਨ ਦਰਵਾਜ਼ੇ ਆ ਉਹ ਮੈਂ ਅੰਦਰੋਂ ਬੰਦ ਕੀਤੇ। ਫਿਰ ਮੈਂ ਆਪਣੀ ਜਾਣੀ ਕਿ ਉਹਨਾਂ ਤੋਂ ਇਹਨਾਂ ਬੰਦਿਆਂ ਤੋਂ ਜਾਨ ਬਚਾਈ ਆ ਪਰ ਉਹਨਾਂ ਨੇ ਮੇਰੀ ਚਾਚੀ ਜਿਹੜੀ ਮੇਰੀ ਮਾਸੀ ਵੀ ਆ ਮੇਰੀ ਛੋਟੀ ਭਰਜਾਈ ਉਹਨਾਂ ਨੂੰ ਟਾਰਗੇਟ ਕੀਤਾ। ਟਾਰਗੇਟ ਤੀਸਰਾ ਮੈਂ ਵੀ ਸੀ ਤੇ 3 ਬੰਦਿਆਂ ਨੂੰ ਟਾਰਗੇਟ ਕਰਨਾ ਸੀ ਉਹਨਾਂ ਨੇ ਪਰ ਮੈਂ ਆਪਣੀ ਭੱਜ ਕੇ ਜਾਨ ਬਚਾਈ ਹੈ ਕਿਸੇ ਵੀ ਤਰ੍ਹਾਂ ਤੇ ਪਰ ਉਹਨਾਂ ਦੋਨੋਂ ਜ਼ਿਆਦਾ ਟਾਰਗੇਟ ਕੀਤਾ। ਉਹਨਾਂ ਦੇ ਬਹੁਤ ਸੱਟਾਂ ਲਾਈਆਂ। ਉਧਰ ਜਦੋਂ ਇਸ ਸੰਬੰਧੀ DSP ਗੋਇੰਦਵਾਲ ਸਾਹਿਬਪ੍ਰੀਤ ਇੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਐਸੇ ਗੁੰਡਾ ਅਨਸਰਾਂ ਨੂੰ ਸਿਰ ਤੇ ਨਹੀਂ ਚੁੱਕਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ CCTV ਵੀਡੀਓ ਸਾਡੇ ਕੋਲ ਆ ਚੁੱਕੀ ਹੈ ਜਿਸ ਦੇ ਆਧਾਰ ਤੇ ਮਾਮਲਾ ਦਰਜ ਕਰ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਹੜੇ ਨੇ ਠੱਠੀਆਂ ਮਹੰਤਾ ਵਿਆਹੇ ਹੋਏ ਸੀ ਉਹਨਾਂ ਦਾ ਆਪਣੀ ਘਰ ਵਾਲੀ ਰਾਜਵਿੰਦਰ ਕੌਰ ਦੇ ਨਾਲ ਡੋਮੈਸਟਿਕ ਜਿਹੜਾ ਆਪਸ ਵਿੱਚ ਮੀਆਂ ਬੀਬੀ ਦਾ ਝਗੜਾ ਚੱਲਦਾ ਸੀ। ਕੱਲ ਰਾਤੀ ਜਿਹੜੀ ਆ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਆ ਵੀ ਕੁਝ ਜਿਹੜੇ ਲੜਕੀ ਪਰਿਵਾਰ ਦੇ ਵੱਲੋਂ ਭੇਜੇ ਗਏ 17-18 ਬੰਦਿਆਂ ਨੇ ਹਰਜਿੰਦਰ ਸਿੰਘ ਦੇ ਘਰ ਤੇ ਹਮਲਾ ਕੀਤਾ। ਸਤਨਾਮ ਕੌਰ ਤੇ ਮਨਪ੍ਰੀਤ ਕੌਰ ਜ਼ਖਮੀ ਹੋਈ ਆ। SHO ਗੋਇੰਦਵਾਲ ਨੇ ਇਹਦਾ ਮੌਕਾ ਜਿਹੜਾ ਉਹ ਵੇਖ ਲਿਆ। ਇਹਨਾਂ ਦੇ ਬਿਆਨ ਹਾਸਲ ਕਰਕੇ ਜੋ ਵੀ ਲੀਗਲ ਕਾਰਵਾਈ ਬਣਦੀ ਆ ਉਹ ਕੇਸ ਰਜਿਸਟਰ ਕੀਤਾ ਜਾਊਗਾ ਤੇ
ਇਦਾਂ ਦੇ ਜਿਹੜੇ ਗੁੰਡਾ ਅਨਸਰ ਨੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਨੇ, ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।